over 31,006 vote for Khalistan referendum in Australia. In Sydney 31,000 plus, मतलब फिगर 40,000 के करीब है. 6 voted for Khalistan referendum amid stiff resistance from Indian government and Indian Prime Minister Modi. हिंदू तवी जड़े ने अखीरले मोमेंट ते ईवन इहदे अगेंस्ट भी प्रोटेस्ट करना चाहते सी, बट पुलिस रिफ्यूज्ड and blocked access to referendum venue for anyone. इस referendum ਨੂੰ एड्रैस ਕਰਨ ਦੇ ਲਈ ਜਿਹੜੇ ਸੈਨੇਟਰ ਨੇ ਗ੍ਰੀਨ ਪਾਰਟੀ ਦੇ ਮਿਸਟਰ ਡੇਵਿਡ ਸ਼ੂਬ੍ਰਿਜ, ਉਹਨਾਂ ਨੇ ਆ ਕੇ ਐਡਰੈਸ ਕੀਤਾ ਔਰ ਉਹਨਾਂ ਨੇ ਕਿਹਾ ਵੀ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਿ ਇਹਨਾਂ ਦੀ ਫਲਾਂ ਬਲੈਕ ਟਾਊਨ ਕੌਂਸਲ ਜਾਂ ਦੂਜਿਆਂ ਨੇ ਕਿਉਂ ਕੈਂਸਲ ਕੀਤਾ. ਉਹਨਾਂ ਲੋਕਾਂ ਨੇ ਕਿਹਾ ਸਾਡੇ ਮਤਭੇਦ ਹੋਣਗੇ, ਆਪਣੀ ਥਾਂ ਤੇ ਹੋਣਗੇ, ਪਰ ਹੁਣ ਇਹ ਜੇ ਮੋਦੀ ਔਰ ਇੰਡੀਅਨ ਸਟੇਟ ਇਹਨੂੰ ਰੁਕਵਾਉਣਾ ਚਾਹੁੰਦੇ ਆ, ਹੁਣ ਇਹਦੇ ਲਈ ਸਾਨੂੰ ਆਪਣੇ ਘਰ ਵੀ ਵੇਚਣੇ ਪੈਣ, ਅਸੀਂ ਇਸ ਨੂੰ ਜਿਹੜਾ ਇਸ ਤੋਂ ਪਿੱਛੇ ਨਹੀਂ ਹਟਾਂਗੇ. ਆਸਟ੍ਰੇਲੀਆ ਦੇ ਸਿੱਖ ਵਧਾਈ ਦੇ ਹੱਕਦਾਰ ਨੇ, ਉਹਨੂੰ ਚੀਅਰਸ, ਕੁਡੋਜ਼, ਜੋ ਮਰਜ਼ੀ ਲਫ਼ਜ਼ ਕਹੋ, ਕਿ ਦੇ ਹੈਵ ਬੀਟਨ ਸਕੇਅਰਲੀ ਦਾ ਇੰਡੀਅਨ ਗਵਰਨਮੈਂਟ. ਸਕੇਅਰਲੀ ਕੁੱਟ ਕੇ ਉਹਨਾਂ ਦੀ ਮਿੱਝ ਕੱਢੀ ਹੈ. 3 ਵਾਰ ਟਿੱਲ ਲਾ ਲਿਆ ਉਹਨਾਂ ਨੇ ਵੋਟਿੰਗ ਸੈਂਟਰ ਬਦਲਾਉਣ ਦੇ ਲਈ. ਬਦਨਾਮੀ ਦਾ ਮੋਦੀ ਬਾਈਡਨ ਨੇ ਕੈਂਸਲ ਕਰਤਾ, ਫਿਰ ਆ ਗਿਆ ਤਰਲੇ ਕਰ, ਉਹਨੂੰ ਸੱਦ ਕੇ ਪ੍ਰਾਈਮ ਮਿਨਿਸਟਰ ਨੂੰ ਆਸਟ੍ਰੇਲੀਆ ਦੇ ਨੂੰ ਉਹਦੀ ਕਿਵੇਂ ਖੁਸ਼ਾਮਦਾ ਕਰਦੇ ਰਹੇ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਸਿੱਖ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਭਾਰਤੀ ਹਕੂਮਤ ਨੂੰ ਚੌਰਾਹੇ ਵਿੱਚ ਨੰਗਾ ਕਰਕੇ ਕੁੱਟਿਆ ਹੈ ਅਤੇ ਸਿਡਨੀ ਵਿੱਚ ਖਾਲਿਸਤਾਨ ਰੈਫਰੈਂਡਮ ਦਾ ਜਿਹੜਾ ਸਫਲਤਾ ਸਹਿਤ ਨਿਪਰੇ ਚੜ੍ਹਨਾ ਅਤੇ ਆਸਟ੍ਰੇਲੀਆ ਦੇ ਪਰਥੇ ਇਲਾਕੇ ਸਮੇਤ ਅੱਡ-ਅੱਡ ਥਾਵਾਂ ਤੇ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਸਮਾਗਮਾਂ ਅਤੇ ਕਾਰਵਾਈਆਂ ਨੇ ਦੱਸ ਦਿੱਤਾ ਹੈ ਕਿ ਭਾਰਤੀ ਹਾਈ ਕਮਿਸ਼ਨ ਅਤੇ ਉਹਨਾਂ ਦੇ ਕੌਂਸਲੇਟਾਂ ਨੂੰ ਸਿੱਖ ਕੌਮ ਦੇ ਦ੍ਰਿੜ ਇਰਾਦੇ ਜਿਹੜੇ ਨੇ ਉਹ ਸਾਹਮਣੇ ਮੂੰਹ ਦਿਖਾਣੀ ਪਈ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਲਿਖਣ ਦੀ ਤੋਰਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੈ ਤਾਂ ਇਹ ਵੀ ਕਾਫੀ ਪੁਰਾਣੀ, ਪਤਾ ਨਹੀਂ ਕੌਣ ਇਹਦਾ ਲਿਖਾਰੀ ਹੈ ਇਸ ਸ਼ੇਅਰ ਦਾ, ਲੇਕਿਨ ਇਹ ਸਾਡੇ ਪੁਰਾਣੇ ਪੀਰੀਅਡ ਦੇ ਵਿੱਚ ਅਕਸਰ ਕੋਟ ਹੁੰਦਾ ਸੀ ਕਿ ਮੁਦਈ लाख बुरा चाहे तो क्या होता है, होता वही है जो मंजूर खुदा होता है. हुण मुदई भारती स्टेट जुल्म करने वाली भी, जिन्हां ने किवें 75 सालां च इन जनरल और 39 सालां च इन पर्टिकुलर सिख कौम के खिलाफ टोटल वॉर जिहड़ी है सिख कौम के उत्ते थोपी हुई है. फिजिकल, मैंटल, सोशल, इंटलैक्चुअल, स्टैटिस्टिकल, इकनॉमिकल ਜੈਨੋਸਾਈਡ ਹਰ ਫਾਰਮ ਦਾ. ਔਰ ਜੇ ਉਹਨਾਂ ਦੀ ਉਸ ਟਿਰਨੀ ਚੋਂ ਨਿਕਲ ਕੇ ਸਿੱਖ ਕੌਮ ਦੁਨੀਆ ਦੇ ਅੱਡ-ਅੱਡ ਥਾਵਾਂ 'ਤੇ ਜਾ ਕੇ ਵਸੀ ਔਰ ਉੱਥੇ ਵੀ ਉਹਨਾਂ ਨੇ ਜਦੋਂ ਆਜ਼ਾਦੀ ਦਾ ਅਹਿਸਾਸ ਦੇਖਿਆ ਕੀਤਾ ਔਰ ਉਹਨਾਂ ਨੂੰ ਲੱਗਾ ਕਿ ਭਾਈ ਸਾਡੀ ਧਰਤੀ ਦੇ ਲੋਕ, ਸਾਡੀ ਉਹ ਗੁਰੂਆਂ ਦੀ ਧਰਤੀ ਜਿਸ ਬਾਰੇ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਉਹ ਗੁਰੂਆਂ ਦੀ ਧਰਤੀ. ਤੇ ਉਸ ਧਰਤੀ ਦੇ ਉਹ ਬੰਦੇ ਸਿੱਖ ਜਿਨ੍ਹਾਂ ਪ੍ਰਥਾਏ, ਫਿਰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਧੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਬੰਦੇ ਨੇ, ਇਹ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ, ਕੌਣ ਇਹਨੂੰ ਨਿਵਾ ਸਕਦਾ? ਇਹ ਉਹ ਕੋਟ ਹੈ, ਉਹ ਕਿਲ੍ਹਾ ਹੈ ਜਿਹਦੇ ਸਾਹਮਣੇ ਦੁਨੀਆ ਦਾ ਕੋਈ ਕਿਲ੍ਹਾ ਨਹੀਂ ਖਲੋ ਸਕਦਾ, ਕਿਉਂਕਿ ਇਹ ਸੱਚ ਦਾ ਕਿਲ੍ਹਾ ਹੈ. ਇਸ ਦੀ ਫਾਊਂਡੇਸ਼ਨ ਜਿਹੜੀ ਆ ਉਹ ਪੁਖਤਾ ਹੈ. ਔਰ ਬਾਹਰ ਬੈਠੇ ਸਿੱਖ ਡਾਇਸਪੋਰਾ ਨੇ ਜਿਵੇਂ ਜੂਨ 84 ਤੋਂ ਬਾਅਦ ਵਿਉਂਤਬੱਧ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ. ਜ਼ਾਹਰ ਹੈ ਖਾਲਿਸਤਾਨ ਤੋਂ ਬਿਨਾਂ ਤਾਂ ਇਹ ਤਾਂ ਫਾਈਨਲ ਲਾਈਨ ਜਿਹੜੀ ਹੈ ਜੂਨ 1984, ਉਹ ਫਾਈਨਲ ਜਿਹੜੀ ਹੈ ਉਹ ਲਾਈਨ ਸੀ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਵਿਚਾਲੇ ਰਿਲੇਸ਼ਨਸ਼ਿਪ. ਸੰਤ ਭਿੰਡਰਾਂਵਾਲਿਆਂ ਦੇ ਇਹ ਅਲਫਾਜ਼ ਨੇ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ. ਸੋ ਜਦੋਂ ਤੁਸੀਂ ਨੀਂਹ ਰੱਖ ਦਿੰਦੇ ਹੋ ਫਿਰ ਤਾਂ ਤੁਸੀਂ ਉਸ ਦੇ ਉੱਤੇ ਇਮਾਰਤ ਉਸਾਰਦੇ ਹੋ, ਫਿਰ ਤਾਂ ਤੁਸੀਂ ਨੀਂਹ ਕਿਉਂ ਰੱਖੀ ਜੀ, ਇਹ ਹੈ ਕਿ ਨਹੀਂ, ਇਹਦੀ ਸਪੈਲਿੰਗ ਇਹ ਹੋਣ, ਇਹ ਸਿਹਾਰੀ ਨਾ ਹੋਏ, ਇਹਦੇ 'ਚ ਬਿਹਾਰੀ ਹੋ ਜਾਏ ਤੇ ਦੂਜਾ, ਇਹ ਫਿਰ ਡਿਬੇਟਸ ਨਹੀਂ ਹੁੰਦੀਆਂ. ਔਰ ਉਹ ਬਾਹਰ ਡਾਇਸਪੋਰਾ ਨੇ ਆਪਣੇ ਆਪਣੇ ਤਰੀਕੇ ਨਾਲ ਅੱਡ-ਅੱਡ ਜਥੇਬੰਦੀਆਂ ਨੇ ਬਾਹਰ
ਪੰਜਾਬ ਦੀ ਧਰਤੀ ਤੇ ਸਾਡੇ ਯੋਧਿਆਂ ਦਾ ਡੁੱਲਿਆ ਖੂਨ ਅੱਛਾ। ਜਿਸ ਪਰ ਥਾਏ ਫਿਰ ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਔਰ ਉਹ ਸਟਰਗਲ ਇਹਨਾਂ ਸਾਰੇ ਵਰਿਆਂ 'ਚ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਨੇ ਜਦੋਂ UN ਚਾਰਟਰ ਦੇ ਤਹਿਤ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਕਾਨਸੈਪਟ ਤੇ ਬੇਸਡ ਖਾਲਿਸਤਾਨ ਰੈਫਰੈਂਡਮ ਦਾ ਕਾਨਸੈਪਟ ਦਿੱਤਾ। ਬੇਸ਼ੱਕ ਇਸ ਨੂੰ ਖਾਲਿਸਤਾਨ ਰੈਫਰੈਂਡਮ 2020 ਕਿਹਾ ਗਿਆ ਕਿਉਂਕਿ 2020 'ਚ ਇਸ ਦਾ ਆਗਾਜ਼ ਹੋਣਾ ਸੀ, ਕੋਵਿਡ ਆ ਗਿਆ, ਇਹ ਡਿਲੇ ਹੋਇਆ। ਪਰ ਫਿਰ ਜਿਸ ਆਨ ਸ਼ਾਨ ਦੇ ਨਾਲ ਖਾਲਸੇ ਦੇ ਪੱਖ ਤੋਂ ਔਰ ਜਿਸ ਨਿੰਮੋ ਝੂਣੇਪਨ, ਜ਼ੁਲਮ, ਝੂਠ, ਕੂੜ ਦਾ ਵਰਤਾਰਾ ਇੰਡੀਅਨ ਸਟੇਟ ਨੇ ਕੀਤਾ, ਪੋਲੀਟੀਕਲੀ ਵੀ, ਡਿਪਲੋਮੈਟਿਕਲੀ ਵੀ, ਮੀਡੀਆ ਵਾਈਜ਼ ਵੀ, ਉਹ ਅਸੀਂ ਅਕਸਰ ਡਿਸਕਸ ਕਰਦੇ ਹਾਂ। ਉਹ UK 'ਚ ਲੰਡਨ ਦੇ ਰੈਫਰੈਂਡਮ ਵੇਲੇ ਹੋਏ, ਕੈਨੇਡਾ 'ਚ ਤਾਂ ਡਿਮਾਰਸ਼ੇ ਤਾਂ ਉਹ UK ਨਾਲ ਵੀ ਉਹਨਾਂ ਨੇ ਕੀਤਾ ਕਿ ਪ੍ਰੋਟੈਸਟ ਵੀ, ਔਰ ਟਰੈਵਲ ਐਡਵਾਈਜ਼ਰੀ ਤੱਕ ਪਹੁੰਚ ਗਏ। ਆਪਣੇ ਇੰਡੀਅਨਸ ਨੂੰ ਕਹਿਣਾ ਤੁਹਾਨੂੰ ਖਤਰਾ ਹੈ ਉੱਥੇ ਕੈਨੇਡਾ 'ਚ ਤੁਹਾਡੇ ਤੇ ਹਮਲੇ, ਆਪਣੇ ਹੀ ਮੰਦਰਾਂ ਤੇ ਆਪ ਹੀ ਜਿਹੜਾ ਉਹ ਉਹਦੇ ਤੇ ਗ੍ਰੈਫਟੀ ਬਣਾ ਕੇ ਤੇ ਆਪਣੇ ਸਿਰ 'ਚ ਹੀ ਸੁਆਹ ਪਾਉਣ ਤੱਕ ਚਲੇ ਗਏ। ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਬਈ ਇਹ ਸਰਕਾਰਾਂ ਦਬਾਣਗੀਆਂ ਸਿੱਖਾਂ ਦੇ ਖਿਲਾਫ, ਤੁਸੀਂ ਉੱਥੇ ਮੁਕੱਦਮੇ ਦਰਜ ਕਰ ਲਏ, ਫਲਾਣੇ ਇੰਟਰਪੋਲ ਨੂੰ ਇਨਫੋਰਮ ਕਰਤਾ, ਫਲਾਣੀ ਲਿਸਟ ਲੈ ਆਂਦਾ, ਸਿਰ ਤੇ ਇਨਾਮ ਰੱਖਤਾ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਤਾਂ ਸਿੱਖ ਹੀ ਉਹਨੂੰ ਮੰਨਿਆ ਜਾਂਦਾ ਹੈ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਸਿੱਖ ਬਣਦਾ ਹੀ ਜੇਲ੍ਹ 'ਚ ਜਾ ਕੇ, ਉੱਥੇ ਜਾ ਕੇ ਉਹਨੂੰ ਹੁੰਦਾ ਵੀ ਬਾਣੀ ਵੀ ਪੜ੍ਹਦਾ, ਉਹਦੀ ਕਹਿੰਦੇ ਪੱਕਾ ਹੀ ਉਦੋਂ ਹੁੰਦਾ। ਤੇ ਜਦੋਂ ਜਿਨ੍ਹਾਂ ਸਿੱਖਾਂ ਦੇ ਗੁਰੂ ਨੇ ਤੱਤੀ ਤਵੀ ਦੇ ਉੱਤੇ ਬਹਿ ਕੇ ਦੱਸਿਆ ਹੋਏ ਕਿ ਭਾਈ ਜਿਹੜਾ ਫੇਥ ਹੈ ਉਹ ਕਿਵੇਂ ਰੋਸਟ ਵੀ ਹੋ ਜਾਏ, ਸਿਰ ਦੇ ਉੱਤੇ ਰੀਤ ਪੈ ਰਹੀ ਹੈ, ਪਾਣੀ 'ਚ ਉਬਾਲਿਆ ਜਾ ਰਿਹਾ ਹੈ, ਔਰ ਉਹ ਜਿਹੜੀ ਹੈ ਉਹ ਤਾਂ ਸਿੱਖ ਨੂੰ ਪੱਕਾ ਕਰ। ਇਸ ਲਈ ਘੱਲੂਘਾਰਿਆਂ ਦੇ ਵਾਰਸ ਅਸੀਂ ਹੁੰਦਿਆਂ ਹੋਇਆਂ ਵੀ ਉਹਨਾਂ ਘੱਲੂਘਾਰਿਆਂ 'ਚੋਂ ਵੀ ਜਦੋਂ ਨਿਕਲੇ ਤਾਂ ਫਿਰ ਇਹੀ ਸੀ ਕਿ ਗੁਰੂ ਨੇ ਕਠਾੜੀ ਪ੍ਰੀਖਿਆ ਪਾਈ ਸੀ। ਪਹਿਲੇ ਵੱਡੇ ਘੱਲੂਘਾਰੇ ਤੋਂ ਬਾਅਦ ਇੱਕ ਬਿਰਧ ਨਿਹੰਗ ਸਿੰਘ ਦੇ ਅਲਫਾਜ਼ ਸੀ ਦੀਵਾਨ ਨੂੰ ਕਿ ਗੁਰੂ ਨੇ ਕਠਾੜੀ ਪ੍ਰੀਖਿਆ ਪਾਈ ਸੀ, ਟੈਸਟ ਆਫ ਫਾਇਰ। ਬਿਲਕੁਲ ਖੋਟ ਝੜ ਗਿਆ, ਕੁੰਦਨ ਰਹਿ ਗਿਆ। ਸਰੀਰ ਨੂੰ ਤਾਂ ਸਿੱਖ ਖੋਟਾ ਕਹਿੰਦੇ ਸੀ, ਇਸ ਖੋਟੇ ਦਾ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਹਨੇ ਪਤਾ ਨਹੀਂ ਕੀ ਕਰਤੂਤ ਕਰਵਾ ਦੇਣੇ ਹੈ। ਤੇ ਜੇ ਗੁਰੂ ਦੇ ਇਸੇ ਲਈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਅਲਫਾਜ਼ ਕਿਹਾ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ, ਤੇਗ ਬਹਾਦਰ ਸੀ क्रिया करी न किन्हू आन, तेग बहादुर के चलत पयो जगत को शोक, है सब जग पयो जय 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 सुरलोक। कि ठीकरा इस शरीर ਨੂੰ ਠੀਕਰਾ ਕਿ ਆਪਣੇ ਪਿਤਾ ਦੇ ਪਾਵਨ ਨੂੰ ਕਿ ਦਲੀਸ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨਿਆ, ਔਰ ਇਹ ਫਿਰ ਜੈ ਜੈਕਾਰ ਹੁੰਦੀ ਹੈ। ਇਹੀ ਸਬਕ ਤੱਤੀ ਤਵੀ ਦਾ ਹੋਏ, ਚਾਂਦਨੀ ਚੌਂਕ ਦਾ ਹੋਏ, ਸਰਹੰਦ ਦੀ ਕੰਧ ਦਾ ਹੋਏ, ਚਮਕੌਰ ਦੀ ਗੜੀ ਦਾ ਹੋਏ, ਲੱਖੀ ਜੰਗਲ ਦਾ ਹੋਏ, ਬੀਕਾਨੇਰ ਦੇ ਮਾਰੂਥਲਾਂ ਦਾ ਹੋਏ, ਜਾਂ ਲਖਪਤ ਦੇ ਜੇਲ੍ਹ 'ਚ ਸਵਾ ਮਨ ਦੇ ਪੀਸਣ ਵਾਲੀਆਂ ਸਾਡੀਆਂ ਮਾਤਾਵਾਂ ਭੈਣਾਂ ਦਾ ਹੋਏ। ਇਸੇ 'ਚੋਂ ਤਾਂ ਕੱਢ ਕੇ ਅਸੀਂ ਪੱਕੇ ਹੋਏ ਹਾਂ। ਅਸੀਂ ਜਿਹੜੇ ਐ ਅਸੀਂ ਤਾਂ ਉਹਨਾਂ ਚਰਖੜੀਆਂ ਤੇ ਚੜ੍ਹ ਕੇ, ਚਰਖੜੀਆਂ ਤੇ ਸਾਨੂੰ ਪਰਖਿਆ ਹੋਇਆ ਹੈ, ਰੰਬੀਆਂ ਨੇ ਪਰਖਿਆ ਹੋਇਆ, ਔਰ ਇਹ ਸਮਝਦੇ ਸੀ ਕਿ ਬਾਹਰ ਇਹ ਸਾਨੂੰ ਟੈਰਰਾਈਜ਼ ਕਰਨਗੇ, ਮੁਕੱਦਮੇ, ਹਕੂਮਤਾਂ, ਬਦਨਾਮੀ। ਮੈਂ ਸਮਝਦਾ ਵੀ ਜਿਸ ਕਾਮਯਾਬੀ ਨਾਲ ਇਹ ਖਾਲਿਸਤਾਨ ਦੀ ਰੈਫਰੈਂਡਮ ਦੀ ਖੇਡ ਜਿਹੜੀ ਹੈ ਉਹ ਖਾਲਸਾ ਖੇਡ ਰਿਹਾ, ਕਿਉਂਕਿ ਇਹ ਇੱਕ ਜੇਤੂ ਖੇਡ ਹੈ, UN ਚਾਰਟਰ ਦੇ ਥੱਲੇ ਹੈ, ਅਸੀਂ ਆਪਣੀ ਵਿਲ ਵੀ ਦੱਸ ਰਹੇ ਹਾਂ। ਔਰ ਇਹ ਨਾਲ ਦੀ ਨਾਲ ਇਹੀ ਨਹੀਂ ਵੀ ਅਸੀਂ ਆਪਣੀ ਸਟਰੈਂਥ ਸ਼ੋਅ ਕਰ ਰਹੇ ਹਾਂ ਕਿ ਜੀ ਇਹ ਢਾਈ ਟੋਟਰੂਆਂ ਦੀ ਖੇਡ ਨਹੀਂ ਹੈ, ਪਰ ਨਾਲ ਦੀ ਨਾਲ ਜਿਵੇਂ ਬ੍ਰਾਹਮਣਵਾਦ ਦੇ ਸਾਮ-ਦਾਮ ਦੰਡ ਭੇਦ ਦੇ ਜਿਹੜੇ ਹਥਿਆਰ ਨੇ, ਜਿਵੇਂ ਉਹ ਬੇਨਕਾਬ ਹੋ ਰਹੇ ਨੇ ਪੈਰ ਦੇ ਉੱਤੇ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਈ ਇਹ ਜਿਹੜੀ ਆਸਟ੍ਰੇਲੀਆ ਦੇ ਸਿੱਖ ਵਧਾਈ ਦੇ ਹੱਕਦਾਰ ਨੇ, ਉਹਨੂੰ ਚੀਅਰਸ, ਕੁਡੋਜ਼, ਜੋ ਮਰਜ਼ੀ ਲਫ਼ਜ਼ ਕਹੋ, ਕਿ ਦੇ ਹੈਵ ਬੀਟਨ ਸਕੇਅਰਲੀ ਦਾ ਇੰਡੀਅਨ ਗਵਰਨਮੈਂਟ, ਸਕੇਅਰਲੀ ਕੁੱਟ ਕੇ ਉਹਨਾਂ ਦੀ ਮਿੱਝ ਕੱਢੀ ਹੈ। 3 ਵਾਰ ਟਿੱਲ ਲਾ ਲਿਆ ਉਹਨਾਂ ਨੇ ਵੋਟਿੰਗ ਸੈਂਟਰ ਬਦਲਾਉਣ ਦੇ ਲਈ, ਬਦਨਾਮੀ ਦਾ। ਮੋਦੀ ਬਾਈਡਨ ਨੇ ਕੈਂਸਲ ਕਰਤਾ, ਫਿਰ ਆ ਗਿਆ ਤਰਲੇ ਕਰ, ਉਹਨੂੰ ਸੱਦ ਕੇ ਪ੍ਰਾਈਮ ਮਿਨਿਸਟਰ ਨੂੰ ਆਸਟ੍ਰੇਲੀਆ ਦੇ ਨੂੰ ਉਹਦੀ ਕਿਵੇਂ ਖੁਸ਼ਾਮਦਾ ਕਰਦੇ ਰਹੇ ਜਾਂ ਕੀ ਹੈ। ਲੇਕਿਨ ਜੋ ਵਰਤਾਰਾ 4 ਜੂਨ ਨੂੰ ਸਿਡਨੀ ਦੇ ਵਿੱਚ ਵਾਪਰਿਆ, ਉਸ ਨੇ ਦੱਸ ਦਿੱਤਾ ਕਿ ਖਾਲਸਾ, ਜਿਵੇਂ ਭਾਈ ਰਤਨ ਸਿੰਘ ਪੰਗੂ ਨੇ ਕਿਹਾ ਸੀ ਕਿ ਨਾ ਉਹ ਕਿਸੇ ਦੀ ਆਨ ਮੰਨਦਾ ਤੇ ਉਹ ਆਨ ਸ਼ਾਨ ਨਾਲ ਜਿਉਣਾ ਜਾਣਦਾ, ਉੱਥੇ
ਜਿਸ ਕਾਮਯਾਬੀ ਦੇ ਨਾਲ ਵੋਟਾਂ ਹੋਈ ਪਈਆਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ। ਔਰ ਉਸ ਦੇ ਵਿੱਚ ਮੈਂ ਸਾਊਥ ਏਸ਼ੀਆ ਟਾਈਮਸ ਦਾ ਟਵੀਟ ਦੇਖ ਰਿਹਾ ਸੀ, ਇੰਡੀਆ ਵਾਚ, ਓਵਰ 31,006 ਵੋਟ ਫॉर ਖਾਲਿਸਤਾਨ ਰੈਫਰੈਂਡਮ ਇਨ ਆਸਟ੍ਰੇਲੀਆ। in Sydney 31,000 plus, मतलब फिगर 40,000 के करीब है। 6 voted for Khalistan referendum amid stiff resistance from Indian government and Indian Prime Minister Modi. Modi's personal campaign to stop Sikhs from holding the third phase of referendum in Australia. कि जिथे उन्हें अपनी प्रेस्टीज का इशू बनाया होया सी, ਇਹ ਮੋਦੀ ਦਾ ਨੱਕ ਵੀ ਜਿਹੜਾ ਹੈ ਰਗੜਿਆ, ਇੰਡੀਅਨ ਸਟੇਟ ਦਾ ਤਾਂ ਰਗੜਿਆ ਹੀ ਰਗੜਿਆ। ਔਰ ਇਸ ਸਾਰੇ ਦੇ ਨਾਲ ਜਿਹੜੀਆਂ 3 ਚੀਜ਼ਾਂ ਸਾਡੇ ਨੋਟਿਸ 'ਚ ਆਉਂਦੀਆਂ ਨੇ ਕਿ ਭਾਈ ਇਸ ਵਾਰ ਦੇ ਜਿਹੜਾ ਰੈਫਰੈਂਡਮ ਫਾਈਨਲੀ ਬੇਸ਼ੱਕ ਇੱਕ ਪ੍ਰਾਈਵੇਟ ਪ੍ਰਾਪਰਟੀ 'ਚ ਹੋਇਆ, ਉਹਦੇ 'ਚ ਪੁਲਿਸ ਨੇ ਔਰ ਜਿਹੜੀ ਆਸਟ੍ਰੇਲੀਅਨ AFP ਹੈ ਉਹਨਾਂ ਨੇ, ਫੈਡਰਲ ਪੁਲਿਸ, ਉਹਨਾਂ ਦਾ ਰੋਲ ਬਹੁਤ ਵਧੀਆ ਸੀ। ਹਿੰਦੂ ਤਵੀ ਜਿਹੜੇ ਨੇ ਅਖੀਰਲੇ ਮੂਮੈਂਟ ਤੇ ਈਵਨ ਇਹਦੇ ਅਗੇਂਸਟ ਵੀ ਪ੍ਰੋਟੈਸਟ ਕਰਨਾ ਚਾਹੁੰਦੇ ਸੀ, ਬਟ ਪੁਲਿਸ ਰਿਫਿਊਜ਼ਡ and blocked access to referendum venue for anyone who want। उन्होंने कहा जी प्रॉपर टाइम नहीं है, 24 घंटे मिनिमम चाहिए होंगे ने प्रोटेस्ट ਲਈ, वो भी नहीं ਦਿੱਤਾ है। और फिर उन्होंने कहा भी ये टिकटॉक और फेसबुक ਦੇ ਉੱਤੇ ਹਾਲਾਂ ਰਿਪੀਟਡਲੀ ਜਿੱਥੇ ਖਾਲਿਸਤਾਨ ਰੈਫਰੈਂਡਮ ਆਉਂਦਾ ਸੀ ਫੇਸਬੁੱਕ ਜਾਂ ਦੂਜਿਆਂ ਨੇ ਤਾਂ ਬਲੌਕ ਕੀਤਾ, ਲੇਕਿਨ ਟਿਕਟੌਕ ਔਰ ਫੇਸਬੁੱਕ ਤੇ ਬਹੁਤ ਸਾਰੇ ਅਕਾਊਂਟਸ ਤੋਂ ਜਿਹੜਾ ਇਹ ਸਾਹਮਣੇ ਆ ਗਿਆ ਕਿ ਕਿੰਨੇ ਉਤਸ਼ਾਹ ਦੇ ਨਾਲ ਜਿਹੜੇ ਨੇ ਨੌਜਵਾਨ, ਬਜ਼ੁਰਗ, ਬੀਬੀਆਂ ਸਭ ਨੇ ਪ੍ਰੋਟੈਸਟ ਕੀਤਾ। ਇਸੇ ਤਰ੍ਹਾਂ ਜਿਹੜਾ ਉਹਨਾਂ ਦੀ ਇੱਕ ਹੋਰ ਨਿਊਜ਼ ਕਵਰੇਜ ਹੈ, ਡਿਸਪਾਈਟ ਹਿੰਦੂਤਵਾ ਥ੍ਰੈਟਸ ਓਵਰ 30,006 ਵੋਟ ਫਾਰ ਖਾਲਿਸਤਾਨ ਰੈਫਰੈਂਡਮ ਇਨ ਸਿਡਨੀ। ਔਰ ਇਸ ਦੇ ਉੱਤੇ ਕਾਫੀ ਡਿਟੇਲ ਨਿਊਜ਼ ਹੈ, ਮੈਂ ਘੜੀ ਵੱਲ ਦੇਖ ਰਿਹਾ। ਸਾਡੇ ਵੀਰ ਰੂਮੀ ਜਿਹੜੇ ਬੜੇ ਖੁਦ ਵੀ ਮੀਡੀਆ ਨਾਲ, ਸਰਵਿੰਦਰ ਸਿੰਘ ਰੂਮੀ ਨੇ, ਸਿਡਨੀ ਬੇਸਡ ਨੇ, ਉਹਨਾਂ ਦੇ ਨਾਲ ਵੀ ਕੱਲ੍ਹ ਜਦੋਂ ਅਸੀਂ ਸੈਨ ਫਰਾਂਸਿਸਕੋ ਪ੍ਰੋਟੈਸਟ ਤੋਂ ਵਾਪਸ ਆ ਰਹੇ ਸੀ ਉਹਨਾਂ ਨਾਲ ਰਾਬਤਾ ਹੋਇਆ ਤਾਂ ਉਹਨਾਂ ਨੇ ਜਿਹੜਾ ਆਪਣਾ ਕਮੈਂਟ ਭੇਜਿਆ ਸੀ ਸਾਨੂੰ। ਔਰ ਈਵਨ ਜਿਹੜੀ ਇੱਕ ਹੋਰ ਖੂਬਸੂਰਤੀ ਸੀ ਕਿ ਇਕੱਲਾ ਇਹੀ ਨਹੀਂ ਕਿ ਇਹ ਜਿਹੜਾ ਰੈਫਰੈਂਡਮ ਹੋਇਆ, ਬਲਕਿ ਇਸ ਰੈਫਰੈਂਡਮ ਨੂੰ ਐਡਰੈਸ ਕਰਨ ਦੇ ਲਈ ਜਿਹੜੇ ਸੈਨੇਟਰ ਨੇ ਗ੍ਰੀਨ ਪਾਰਟੀ ਦੇ ਮਿਸਟਰ ਡੇਵਿਡ ਸ਼ੂਬ੍ਰਿਜ, ਉਹਨਾਂ ਨੇ ਆ ਕੇ ਐਡਰੈਸ ਕੀਤਾ ਔਰ ਉਹਨਾਂ ਨੇ ਕਿਹਾ ਵੀ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਿ ਇਹਨਾਂ ਦੀ ਫਲਾਂ ਬਲੈਕ ਟਾਊਨ ਕੌਂਸਲ ਜਾਂ ਦੂਜਿਆਂ ਨੇ ਕਿਉਂ ਕੈਂਸਲ ਕੀਤਾ। ਔਰ ਉਹਦੇ 'ਚ ਸਰਵਿੰਦਰ ਸਿੰਘ ਰੂਮੀ ਜੀ ਨੇ ਇਹ ਕਿਹਾ ਗੁਰਬਾਣੀ ਨੂੰ ਕੋਟ ਕਰਕੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿ ਹੋਰੀ। ਕਿ ਜੰਗਲ ਦੀ ਅੱਗ ਜਿਵੇਂ ਹੁੰਦੀ ਹੈ ਇਵੇਂ ਹੀ ਡਿਜ਼ਾਇਰ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਾਰੇ ਸੜ ਰਹੇ ਨੇ, ਪਰ ਜਿਵੇਂ ਕਈ ਵਾਰ ਜੰਗਲ ਦੀ ਅੱਗ 'ਚ ਵੀ ਕੋਈ ਬੂਟਾ ਹਰਿਆ ਰਹਿ ਜਾਂਦਾ ਹੈ, ਇਵੇਂ ਹੀ ਇਹ ਸਾਰੇ ਚੋਰ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ ਕਿ ਭਾਈ ਕਿਵੇਂ ਇਹਨਾਂ ਦੋਨਾਂ ਨੇ, ਡੇਵਿਡ ਸ਼ੂਬ੍ਰਿਜ ਔਰ ਸੁਖਜਿੰਦਰ ਸਿੰਘ ਸਿਡਨੀ, ਜਿਨ੍ਹਾਂ ਨੇ ਆਪਣਾ ਜਿਹੜਾ ਨਿੱਜੀ ਜਿਹੜਾ ਉਹਨਾਂ ਦਾ ਸੀ ਯਾਰਡ, ਉਹਨਾਂ ਨੇ ਇਹ ਵੋਟਾਂ ਦੇ ਲਈ ਸੈਂਟਰ ਬਣਾਇਆ। ਪਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੇ ਕੂੜ ਦੀ ਮੱਸਿਆ ਨੂੰ ਦੀਵਾ ਬਣ ਕੇ ਲਲਕਾਰਿਆ। ਔਰ ਇਹ ਉਹਨਾਂ ਨੇ ਕਿਹਾ ਅਸਲ 'ਚ ਇਹ ਮਸਲਾ ਹੀ ਵਿਚਾਰਾਂ ਦੀ ਅਤੇ ਰੂਹ ਦੀ ਆਜ਼ਾਦੀ ਦਾ। ਡੇਵਿਡ ਸ਼ੂਬ੍ਰਿਜ ਅਤੇ ਬਾਈ ਸੁਖਵਿੰਦਰ ਸਿੰਘ ਇਸ ਪਰਖ ਵਿੱਚ ਸਫਲ ਹੋਏ ਹਨ। ਇਹ ਦੋਵੇਂ ਸੱਜਣ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਮੌਜੂਦਾ ਰਾਜਨੀਤਿਕ ਵਿਅਕਤੀਆਂ ਲਈ ਆਦਰਸ਼ਕ ਮਿਸਾਲ ਹਨ, ਮੀਲ ਪੱਥਰ ਹਨ। ਆਫਰੀਨ ਇਹਨਾਂ ਦੋਵਾਂ ਮਰਦਾਂ ਤੇ। ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਦੇ ਆਗੂ ਭਾਜੀ ਜਸਪਾਲ ਸਿੰਘ ਹੋਰਾਂ ਨੂੰ, ਜਿਨ੍ਹਾਂ ਨੂੰ ਕਿ ਸਿਡਨੀ ਦੀ ਸਿੱਖ ਸੰਗਤ ਮਿੱਠ ਬੋਲੜੇ, ਹਸਮੁਖ, ਸਦਾ ਸੇਵਾ ਲਈ ਤਤਪਰ ਸਿੱਖ ਦੇ ਤੌਰ ਤੇ ਜਾਣਦੀ ਹੈ। ਜਦੋਂ ਹੋਰ ਦੂਜੀ ਥਾਂ ਤੇ ਵੋਟਾਂ ਵਾਲੇ ਸਥਾਨਾਂ ਦੀ ਬੁਕਿੰਗ ਕੈਂਸਲ ਹੋ ਰਹੀ ਸੀ, ਉਸ ਵਕਤ ਆਪਣੀ ਜ਼ਿੰਦਗੀ ਭਰ ਦੇ ਮਿਲੀਅਨ ਡਾਲਰਾਂ ਦੇ ਕਾਰੋਬਾਰ ਨੂੰ ਦਾਅ 'ਤੇ ਲਾ ਕੇ ਹਿੱਕ ਡਾਹ ਕੇ ਖੜਨਾ ਉਹਨਾਂ ਦੀ ਸਿਆਸੀ ਦ੍ਰਿੜਤਾ ਦੀ ਉੱਚਤਮ ਮਿਸਾਲ ਹੈ। ਔਰ ਅਸੀਂ ਵੀ ਸਮਝਦੇ ਹਾਂ ਕਿ ਇਹ ਮੌਕਾ ਹੁੰਦਾ ਕਿ ਜਦੋਂ ਗੈਰਤ ਔਰ ਅਣਖ ਦਾ ਸਵਾਲ, ਫਿਰ ਉਹਨਾਂ ਲੋਕਾਂ ਨੇ ਕਿਹਾ ਸਾਡੇ ਮਤਭੇਦ ਹੋਣਗੇ, ਆਪਣੀ ਥਾਂ ਤੇ ਹੋਣਗੇ, ਪਰ ਹੁਣ ਇਹ ਜੇ ਮੋਦੀ ਔਰ ਇੰਡੀਅਨ ਸਟੇਟ ਇਹਨੂੰ ਰਖਾਉਣਾ ਚਾਹੁੰਦੇ ਆ, ਹੁਣ ਇਹਦੇ ਲਈ ਸਾਨੂੰ ਆਪਣੇ ਘਰ ਵੀ ਵੇਚਣੇ ਪੈਣ, ਅਸੀਂ ਇਸ ਨੂੰ ਜਿਹੜਾ ਇਸ ਤੋਂ ਪਿੱਛੇ ਨਹੀਂ ਹਟਾਂਗੇ। ਔਰ ਇਸ ਤੋਂ ਇਲਾਵਾ ਇੱਕ ਅਸੀਂ ਜਿਵੇਂ ਥਰਸਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਵੀ ਇੰਡੀਅਨ ਹਾਈ ਕਮਿਸ਼ਨ, ਉਹਨਾਂ ਦੇ ਕੌਂਸੂਲੇਟ, ਉਹ ਆਪਣੇ ਯਤਨ ਕਰ ਰਹੇ ਸੀ ਕਿ ਜੇ ਘੱਲੂਘਾਰਾ ਦਿਵਸ ਨਾਲ ਸੰਬੰਧਿਤ ਕੀਰਤਨ ਸਮਾਗਮ ਹੋ ਰਿਹਾ ਹੈ ਜਾਂ
ਜਿਹੜੀ ਹੈ ਬੈਟਲ ਆਫ ਅੰਮ੍ਰਿਤਸਰ ਪਿਕਚਰ ਦਿਖਾਈ ਜਾਣੀ ਹੈ ਤਾਂ ਉਹ ਇਹ ਦੱਸਣ ਦੇ ਲਈ ਜੇ ਕਿ ਸਿੱਖ ਤਾਂ ਕੋਈ ਨਹੀਂ, ਇੱਧਰ ਉੱਧਰ ਉਹਨਾਂ ਨੇ ਇੱਕ ਹਿੰਦੂ ਮੰਦਿਰ ਤੋਂ ਗੁਰਦੁਆਰੇ ਰਾਹੀਂ ਤੇ ਵਾਰ ਮੈਮੋਰੀਅਲ ਤੱਕ ਜਾਣ ਦੀ ਹਿੰਦੂ ਤਵੀਆਂ ਨੇ ਜਿਹੜੀ ਹੈ ਸਾਈਕਲ ਜਿਹੜੀ ਹੈ ਰੈਲੀ ਰੱਖ ਲਈ ਸੀ। ਐਨਵਾਇਰਨਮੈਂਟ ਡੇ, ਪਤਾ ਨਹੀਂ ਇਹਨਾਂ ਨੂੰ ਕਿੱਥੋਂ ਐਨਵਾਇਰਨਮੈਂਟ ਡੇ 3 ਜੂਨ ਦਾ ਲੱਭ ਪਿਆ ਔਰ ਉਸ ਦੇ ਪ੍ਰੋਟੈਸਟ ਦੇ ਵਿੱਚ ਸਿੱਖਾਂ ਨੇ ਉੱਥੋਂ ਦੀ ਜਿਹੜੀ ਹੈ ਇਹ ਫੈਸਲਾ ਕੀਤਾ ਕਿ ਵੀ ਨਹੀਂ, ਇਹ ਜਿਹੜਾ ਇਹਨਾਂ ਦਾ ਡਰਾਮਾ ਹੈ ਕਿ ਇਹ ਦੱਸਣਾ ਚਾਹੁੰਦੇ ਨੇ ਕਿ ਸਿੱਖਾਂ ਨੂੰ ਘੱਲੂਘਾਰਾ ਭੁੱਲਿਆ ਹੋਇਆ ਹੈ, ਇਹ ਤਾਂ ਸਾਡੇ ਨਾਲ ਨੇ। ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਅਸੀਂ ਪ੍ਰੋਟੈਸਟ ਕਰਨਾ ਹੈ। ਇਸ ਕਾਰ ਰੈਲੀ ਦਾ ਨਤੀਜਾ ਇਹ ਹੋਇਆ ਵੀ ਫੂਕ ਫਾਕ ਉਹਨਾਂ ਦੀ ਨਿਕਲ ਗਈ। ਉਹਨਾਂ ਨੇ ਪਹਿਲਾਂ 40-50 ਸਾਈਕਲਾਂ ਦੀ ਗੱਲ ਕੀਤੀ, ਪਰ ਉਹਨਾਂ ਨੂੰ ਲੱਗਾ ਵੀ ਸਾਈਕਲਾਂ ਤੇ ਕਿਤੇ ਫੜ ਕੇ ਲਾ ਹੀ ਨਾ ਲੈਣ ਤੇ ਲੱਡੂ ਨਾ ਵਰਤਾ ਦੇਣ ਸੀ, ਫਿਰ ਕਾਰਾਂ 'ਚ ਵੜ ਗਏ। ਉਹ ਗੁਰਦੁਆਰੇ 'ਚ ਵੀ ਜਿਹੜੇ ਥੋੜ੍ਹੇ ਬਹੁਤ ਆਏ ਉਹ ਵੀ ਡਰਦੇ ਡਰਾਉਂਦੇ, ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਬੜਾ ਪੀਸਫੁਲ ਪ੍ਰੋਟੈਸਟ ਹੋਇਆ ਔਰ ਦਰਸ਼ਕ ਪਿਕਚਰ ਦੇਖ ਸਕਦੇ ਨੇ। ਔਰ ਆਸਟ੍ਰੇਲੀਅਨ ਫੈਡਰਲ ਪੁਲਿਸ ਔਰ ਵੈਸਟਰਨ ਆਸਟ੍ਰੇਲੀਆ ਪੁਲਿਸ ਨੇ ਫੁੱਲੀ ਕੋਆਪਰੇਟ ਕੀਤਾ ਔਰ ਨਤੀਜਾ ਇਹ ਹੋਇਆ ਵੀ ਇੰਡੀਅਨ ਕੌਂਸੂਲੇਟ ਜਿਹੜਾ ਉਸ ਗੁਰਦੁਆਰੇ 'ਚ ਜਿਹਨੇ ਆਉਣਾ ਸੀ ਔਰ ਦੱਸਣ ਲਈ ਕਿ ਜੀ ਦੇਖੋ, ਉਹ ਵੀ ਦੌੜ ਗਿਆ। ਉਹਨੂੰ ਲੱਗਾ ਕਿ ਭਾਈ ਇਹ ਹੁਣ ਕਟਾਪੇ ਦਾ ਵੇੜਾ ਹੈ। ਔਰ ਇਹ ਉਹਨਾਂ ਨੇ ਐਨਵਾਇਰਨਮੈਂਟ ਡੇ ਸੀ ਕਿ ਜੀ ਅਸੀਂ ਇਹ ਜਿਹੜਾ ਪੋਲਿਊਸ਼ਨ ਕਰਦਾ ਡੀਜ਼ਲ ਐਂਡ ਪੈਟਰੋਲ, ਪਰ ਸਾਈਕਲਾਂ ਤਾਂ ਉਹ ਦੇਖ ਕੇ ਸਿੰਘਾਂ ਨੂੰ ਸਾਈਕਲਾਂ ਤਾਂ ਭੁੱਲ ਗਈਆਂ, ਗੱਡੀਆਂ 'ਚ ਵੜ ਕੇ ਉੱਥੋਂ ਦੌੜੇ ਤੇ ਉਹਨਾਂ ਨੇ ਐਨਵਾਇਰਨਮੈਂਟ ਨੂੰ ਹੋਰ ਪਲੀਤ ਕੀਤਾ। ਔਰ ਇਸ ਦੇ ਉੱਤੇ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ, ਮੈਂ ਵੀਰ ਵਿੱਚ ਨਹੀਂ ਜਾ ਸਕਾਂਗਾ। ਔਰ ਪੀਸਫੁਲ ਉਹਦੀ ਪ੍ਰੈਸ ਰਿਲੀਜ਼ ਦਾ ਹੈਡਲਾਈਨ ਇਹ ਹੈ, ਪੀਸਫੁਲ ਪ੍ਰੋਟੈਸਟ ਅਗੇਂਸਟ ਦਾ ਵਿਜ਼ਿਟ ਆਫ ਇੰਡੀਅਨ ਕੌਂਸੂਲੇਟ ਐਟ ਦਾ ਸਿੱਖ ਗੁਰਦੁਆਰਾ ਇਨ ਕੈਨਿੰਗ ਵੇਲ, ਪਰਥ, ਵੈਸਟਰਨ ਆਸਟ੍ਰੇਲੀਆ ਇਨ ਦਾ ਮੰਥ ਆਫ ਜੂਨ। ਇਸ ਤੋਂ ਇਲਾਵਾ ਜਿਵੇਂ ਮੈਂ ਦੱਸਿਆ ਕਿ ਵੀ ਫਿਲਮ ਜਿਹੜੀ ਕਿ ਬੈਟਲ ਆਫ ਅੰਮ੍ਰਿਤਸਰ ਡਿਸਪਲੇ ਕੀਤੀ ਗਈ, ਉੱਥੇ ਵੀ ਜੇ ਕੈਪੈਸਿਟੀ 200 ਬੰਦਿਆਂ ਦੀ ਸੀ ਤੇ 250 ਤੋਂ ਜ਼ਿਆਦਾ ਸ਼ੋ ਅਪ ਹੋਏ। ਔਰ ਅਸੀਂ ਸਮੁੱਚੇ ਸਿੱਖ ਜਗਤ ਨੂੰ ਇਨ ਜਨਰਲ ਔਰ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਇਨ ਪਾਰਟਿਕੂਲਰ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਭਾਰਤ ਸਰਕਾਰ ਨੂੰ ਜਿਹੜਾ ਉਹ ਚੁਰਾਹੇ 'ਚ ਜਿਵੇਂ ਤੁਸੀਂ ਕਿਹਾ ਨੰਗਿਆਂ ਕਰਕੇ ਕੁੱਟਿਆ ਤੇ ਦੁਨੀਆ ਨੇ ਉਹਨਾਂ ਦੀਆਂ ਚੀਖਾਂ ਪੈਂਦੀਆਂ ਸੁਣੀਆਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।